ਉਹ ਆਖਣ ਲੱਗੀ, ਅੱਬਾ ਜੇ ਤੂੰ ਝੂਠੀ ਗਵਾਹੀ ਦਿੱਤੀ ਤੇ ਤੂੰ ਰੱਬ ਨੂੰ ਤੇ ਮੈਂ ਸਹੇਲੀਆਂ ਨੂੰ ਕਿ ਮੂੰਹ ਵਿਖਾਵਾਂਗੀ। ਪੰਜਾਬੀ ਕਹਾਣੀ ਭੇਡਾਂ ਦਾ ਵਾੜਾ, ਲਿਖਤ ਮਨਸ਼ਾ ਯਾਦ, ਆਵਾਜ਼ ਅਜਮਲ ਸਿਕੰਦਰੀ। ਮੌਲਵੀ ਹੋਰੀ ਪੜ੍ਹੇ ਲਿਖੇ ਸਿਆਣੇ ਬੰਦੇ ਸਨ, ਬੜੇ ਵੱਲ ਨਾਲ ਅਡਾਉਣੀ ਵਿੱਚੋਂ ਨਿਕਲ ਗਏ। ਉਹਨਾਂ ਆਖਿਆ, ਮੈਂ ਹਲਾਲ ਜ਼ਰੂਰ ਕੀਤੀ ਸੀ, ਪਰ ਮੈਨੂੰ ਨਹੀਂ ਪਤਾ ਕਿਹਦੀ ਸੀ। ਸਜਾਵਲ ਮੋਚੀ ਮੈਨੂੰ ਸੱਦ ਕੇ ਲੈ ਗਿਆ ਸੀ, ਉਹਨੇ ਖੱਲ ਵੀ ਲਾਈ ਸੀ, ਉਹਨੂੰ ਪਤਾ ਹੋਣਾ ਹੈ। ਹੁਕਮ ਹੋਇਆ ਸਜਾਵਲ ਮੋਚੀ ਨੂੰ ਹਾਜ਼ਰ ਕੀਤਾ ਜਾਏ। ਸਜਾਵਲ ਮੋਚੀ ਦੇ ਪੈਰਾਂ ਥੱਲਿਓਂ ਜ਼ਿਮੀ ਨਿਕਲ ਗਈ। ਇਹਨਾਂ ਕੰਮੀ ਕਾਰਾਂ ਦੇ ਪੈਰਾਂ ਥੱਲੇ ਜ਼ਿਮੀ ਹੁੰਦੀ ਕਿੰਨੀ ਏ। ਚੜ੍ਹਦੇ ਵਾਲਿਆਂ ਆਖਿਆ, ਹੱਕ ਸੱਚ ਦੀ ਗੱਲ ਕਰੀ ਓਏ ਮੋਚੀਆ, ਨਹੀਂ ਤੇ ਪਰਤ ਕੇ ਪਿੰਡ ਨਾ ਵੜੀ। ਲਾਂਦੇ ਵਾਲਿਆਂ ਆਖਿਆ, ਓਏ ਬਹੁਤਾ ਬੁਕਰਾਤ ਸੁਕਰਾਤ ਨਾ ਬਣਦਾ ਫਿਰੀ, ਅੱਗਾ ਪਿੱਛਾ ਘਾਟਾ ਵਾਧਾ ਸੋਚ ਕੇ ਗੱਲ ਕਰੀ। ਸਜਾਵਲ ਦੀ ਸਮਝ ਵਿੱਚ ਨਾ ਆਉਂਦਾ ਕਿ ਕਰੇ ਤੇ ਕਿੱਥੇ ਜਾਏ। ਸੋਚਦਾ ਪਿੰਡ ਛੱਡ ਕੇ ਤੇ ਜੀਆ ਜੰਨਤ ਟਿੰਡ ਬਾਂਡਾ ਲੈ ਕੇ ਕਿਧਰੇ ਟੁਰ ਜਾਏ। ਮੈਂ ਅਲਾ ਸ਼ੇਰੀ ਦਿੱਤੀ, ਕਿਤਾਬ ਵਿੱਚ ਲਿਖਿਆ ਹੈ ਸੱਚ ਨੂੰ ਸੱਤੇ ਖੈਰਾਂ ਨੇ। ਉਸ ਆਖਿਆ, ਤੇਰਾ ਇਲਮ ਮੇਰੇ ਕੰਮ ਨਹੀਂ ਆਉਣਾ ਪੁੱਤਰਾ। ਲਾਂਦੇ ਵਾਲੇ ਬੜੇ ਕੁਪੱਤੇ ਬੰਦੇ ਨੇ, ਉਹਨਾਂ ਕਿਤਾਬੀ ਗੱਲ ਨਹੀਂ ਮੰਨਣੀ, ਨਾ ਉਹਨਾਂ ਕਿਤਾਬਾਂ ਪੜ੍ਹੀਆਂ ਨੇ। ਉਹ ਆਖਣ ਲੱਗੀ, ਅੱਬਾ ਜੇ ਤੂੰ ਝੂਠੀ ਗਵਾਹੀ ਦਿੱਤੀ ਤੇ ਤੂੰ ਰੱਬ ਨੂੰ ਤੇ ਮੈਂ ਸਹੇਲੀਆਂ ਨੂੰ ਕਿ ਮੂੰਹ ਵਿਖਾਵਾਂਗੀ। ਉਹਨੇ ਆਖਿਆ, ਧੀਏ ਤੈਨੂੰ ਨਹੀਂ ਪਤਾ, ਰੱਬ ਤੇ ਫੇਰ ਵੀ ਮਾਫ ਕਰ ਦਿੰਦਾ ਏ, ਪਰ ਇਹਨਾਂ ਕੁਪਤਿਆਂ ਮਾਫ ਨਹੀਂ ਕਰਨਾ। ਮੈਥੋਂ ਸਿੱਧਾ ਸਾਵਾਂ ਸੱਚ ਨਾ ਬੁਲਵਾਓ, ਵਿਚਕਾਰ ਦਾ ਕੋਈ ਤੀਜਾ ਰਾਹ ਦੱਸੋ। ਅਸੀਂ ਤਿੰਨੇ ਸਿਰ ਜੋੜ ਕੇ ਬੈਠੇ, ਪਰ ਸਾਨੂੰ ਵਿਚਕਾਰਲਾ ਤੀਜਾ ਰਾਹ ਨਾ ਸੁਝਿਆ। ਕਈ ਤਰਕੀਬਾਂ ਸੋਚਦੇ, ਮੱਤੇ ਪਕਾਉਂਦੇ, ਪਰ ਫੇਰ ਆਪੂ ਢਾ ਦਿੰਦੇ। ਇੰਜੇ ਕਰਦਿਆਂ ਕਈ ਦਿਨ ਲੰਘ ਗਏ ਤੇ ਤਰੀਖ ਨੇੜੇ ਆ ਗਈ। ਉਹ ਦੋ ਦਿਲਾ ਜਿਹਾ ਹੋ ਕੇ ਵਿਚਕਾਰਲੇ ਰਸਤੇ ਬਾਰੇ ਸੋਚਦਾ ਤਰੀਖ ਭੁਗਤਣ ਟੁਰ ਗਿਆ। ਪਰ ਜਦੋਂ ਉਹ ਬਿਆਨ ਦੇਣ ਲੱਗਾ, ਉਹਨੂੰ ਸਾਰੀਆਂ ਸਲਾਹੀਂ ਭੁੱਲ ਗਈਆਂ ਤੇ ਉਹ ਕੁਝ ਚੇਤੇ ਰਿਹਾ ਜੋ ਹੋਇਆ ਵਾਪਰਿਆ ਸੀ। ਉਹ ਆਪੂ ਵੀ ਹੈਰਾਨ ਸੀ ਵੀ ਸੱਚ ਦਾ ਕੌੜਾ ਪਿਆਲਾ ਉਡੀਕ ਲਾ ਕੇ ਕਿਵੇਂ ਪੀ ਗਿਆ। ਅਦਾਲਤੋਂ ਬਾਹਰ ਆ ਕੇ ਉਹਨੇ ਲਾਂਦੇ ਵਾਲਿਆਂ ਦੀਆਂ ਠੋਡੀਆਂ ਨੂੰ ਹੱਥ ਲਾਏ, ਪਰ ਉਹਨਾਂ ਬਿਗਿਆੜਾਂ ਵਰਗੇ ਮੂੰਹ ਪਾੜ ਕੇ ਆਖਿਆ, ਤੇਰੇ ਆਪਣੇ ਘਰ ਵਿੱਚ ਵੀ ਭੇਡ ਏ, ਹੁਣ ਵੇਖਨੇ ਆ ਉਹਨੂੰ ਕੋਈ ਜਾਣ ਤੋਂ ਕਿਵੇਂ ਬਚਾਨਾ ਹੈ। ਸਜਾਵਲ ਸਿਰ ਤੋਂ ਲੈ ਕੇ ਪੈਰਾਂ ਤੀਕ ਕੰਬ ਗਿਆ। ਉਹਨੇ ਸੋਚਿਆ ਸੀ ਬਹੁਤਾ ਹੋਇਆ ਤੇ ਉਹਦੀ ਸੇਪ ਬੰਦ ਕਰ ਛੱਡਣਗੇ ਜਾਂ ਪਿੰਡੋਂ ਕੱਢ ਦੇਣਗੇ, ਪਰ ਉਹਨੇ ਇਹ ਨਹੀਂ ਸੀ ਸੋਚਿਆ। ਉਂਝ ਇਹ ਕੋਈ ਬਹੁਤੀ ਅਚਰਜ ਗੱਲ ਵੀ ਨਹੀਂ ਸੀ। ਉਹਨਾਂ ਆਪਣੇ ਤਿਲ ਦੇ ਸ਼ਰੀਕਾਂ ਦੀ ਭੇਡ ਦੇਹ ਦਿਹਾੜੇ ਘੋ ਕੇ ਖਾ ਛੱਡੀ ਸੀ। ਉਹ ਤੇ ਇੱਕ ਮਰੇੜਾ ਜਿਹਾ ਕੰਮੀ ਸੀ, ਉਹਨੂੰ ਹੋਰ ਤੇ ਕੁਝ ਨਾ ਸੁਝਿਆ। ਭੱਜੋ ਭੱਜ ਕਿਸੇ ਤਰ੍ਹਾਂ ਉਹਨਾਂ ਤੋਂ ਪਹਿਲਾਂ ਪਿੰਡ ਅੱਪੜ ਗਿਆ, ਤਾਂ ਜੇ ਛੇਤੀ ਨਾਲ ਆਪਣੀ ਭੇਡ ਨੂੰ ਕਿਧਰੇ ਲੁਕਾ ਦੇਵੇ। ਭੇਡ ਮੈਂ ਕਰਦੀ ਰਹੀ, ਪਰ ਉਹ ਉਹਨੂੰ ਕੰਨੋਂ ਫੜ ਕੇ ਧਰੀਕੀ ਇੱਕ ਵੱਡੀ ਹਵੇਲੀ ਦੇ ਇੱਕ ਨਿੱਕੇ ਜਿਹੇ ਕੋਠੇ ਵਿੱਚ ਡੱਕ ਗਿਆ। ਹਵੇਲੀ ਵਾਲਿਆਂ ਪੁੱਛਿਆ ਤੇ ਉਹਨੇ ਪਾਟੀ ਪੁਰਾਣੀ ਪੱਗ ਲਾ ਕੇ ਉਹਨਾਂ ਦੇ ਪੈਰਾਂ ਤੇ ਰੱਖ ਦਿੱਤੀ। ਮੇਰੇ ਕੁਝ ਦਿਹਾੜੇ ਕੱਢ ਛੱਡੋ, ਇੰਨੇ ਵਿੱਚ ਮੈਂ ਕੋਈ ਹੋਰ ਪੱਕਾ ਸਿਰ ਬੰਦ ਕਰ ਲਵਾਂਗਾ। ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਪਰ ਕਿਸੇ ਨੂੰ ਪਤਾ ਨਾ ਲੱਗੇ। ਦੂਜੇ ਦਿਨ ਪਿੰਡ ਵਿੱਚ ਸਵੇਰ ਤੇ ਹੋਈ, ਪਰ ਹਰ ਪਾਸੇ ਇੱਕੋ ਚੁੱਪ ਸੀ। ਇੰਜ ਜਾਪਦਾ ਸੀ ਪਿੰਡ ਵਿੱਚ ਸਾਰੇ ਓਪਰੇ ਲੋਕੀ ਆਏ ਹੋਏ ਨੇ। ਚਿੜੀਆਂ ਆਲਣਿਆਂ ਵਿੱਚੋਂ ਬਾਹਰ ਨਾ ਆਈਆਂ, ਘੁੱਗੀਆਂ ਗੁੱਗੂ ਬੁੱਲ ਗਈਆਂ। ਬਤਖਾਂ ਨੂੰ ਛਪੜਾਂ ਵਿੱਚ ਤਾਰੀਆਂ ਲਾਣੀਆਂ ਤੇ ਕਾਵਾਂ ਨੂੰ ਪ੍ਰਾਹੁਣਿਆਂ ਦੇ ਸਨੇਹ ਅਪਣਾਉਣੇ ਵਿਸਰ ਗਏ। ਕਬੂਤਰਾਂ ਨੂੰ ਕਲਾਬਾਜ਼ੀਆਂ ਤੇ ਬੀਂਡਿਆਂ ਨੂੰ ਸੁਰਾਂ ਭੁੱਲ ਗਈਆਂ। ਰੁੱਖ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਛੱਡ ਬੈਠੇ ਤੇ ਗਲੀਆਂ ਦੇ ਉਰਾਰ ਪਾਰ ਖਲੋਤੀਆਂ ਕੰਧਾਂ ਇੱਕ ਦੂਜੀ ਨਾਲ ਦੁੱਖ ਸੁੱਖ ਕਰਨਾ ਭੁੱਲ ਗਈਆਂ। ਘਰਾਂ ਦੇ ਬੂਹੇ ਮੋਏ ਹੋਏ ਬੰਦੇ ਦੀਆਂ ਅੱਖਾਂ ਵਾਂਗ ਚੌੜ ਚੁਪਟ ਖੁੱਲੇ ਰਹਿ ਗਏ। ਹੱਸ ਕੇ ਗੱਲ ਕਰਨਾ ਉਹਦਾ ਸੁਭਾਅ ਸੀ ਤੇ ਉਹਨੇ ਜਿਸ ਕਿਸੇ ਨਾਲ ਵੀ ਕਦੀ ਆਉਂਦਿਆਂ ਜਾਂਦਿਆਂ ਸਹਿਜ ਸੁਭਾਅ ਨਾਲ ਗੱਲ ਕੀਤੀ ਸੀ, ਉਹ ਸਿਰ ਵਿੱਚ ਖੇ ਪਾਈ ਬੈਠਾ ਸੀ। ਚੋਪੜੇ ਬੋਦਿਆਂ, ਕਾਢਵੇਂ ਕੁੜਤਿਆਂ ਤੇ ਉੱਚੀ ਨੋਕ ਦੀਆਂ ਤਿੱਲੇ ਵਾਲੀਆਂ ਜੁੱਤੀਆਂ ਵਾਲੇ ਗਲੋਂ ਨੰਗੇ ਤੇ ਪੈਰੋਂ ਵਾਹਣੇ ਗਲੀਆਂ ਵਿੱਚ ਡੋਰ ਭੌਰ ਠੇਡੇ ਖਾਣ ਲੱਗ ਪਏ। ਤੰਦੂਰਾਂ ਵਿੱਚੋਂ ਸੜੀਆਂ ਰੋਟੀਆਂ ਨਿਕਲਦੀਆਂ, ਖੂਹੀ ਦੀ ਚਰਖੜੀ ਗੇੜਿਆਂ ਨਾ ਗਿੜਦੀ ਤੇ ਬੋਕਾ ਇੰਨਾ ਭਾਰਾ ਜਾਪਦਾ ਭਈ ਦੋ ਜਣੀਆਂ ਰਲ ਕੇ ਵੀ ਨਾ ਖਿੱਚ ਸਕਦੀਆਂ। ਇੱਕ 5 ਫੂਲ ਸ਼ਹਜ਼ਾਦੀ ਦੇ ਪਿੰਡੇ ਦੀ ਲੋਕ ਗਵਾਚ ਜਾਣ ਪਰੋਂ ਜਿਵੇਂ ਸਾਰਾ ਪਿੰਡ ਹਨੇਰੇ ਵਿੱਚ ਡੁੱਬ ਗਿਆ ਸੀ। ਉਹਦੇ ਮਾਪਿਆਂ ਮਸ਼ਹੂਰ ਕੀਤਾ ਭਈ ਉਹਦੀ ਮਾਮੀ ਵੱਲ ਨਹੀਂ ਸੀ। ਉਹਦਾ ਮਾਮਾ ਆਇਆ ਤੇ ਰਾਤੋਂ ਰਾਤ ਉਹਨੂੰ ਨਾਲ ਲੈ ਗਿਆ, ਪਰ ਕਿਸੇ ਨੂੰ ਇਸ ਗੱਲ ਤੇ ਯਕੀਨ ਨਾ ਹੁੰਦਾ। ਸਾਰਿਆਂ ਨੂੰ ਪਤਾ ਸੀ ਉਹ ਆਪਣੇ ਮਮੇਰ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਚੁੱਕੀ ਸੀ ਤੇ ਉਹਦੇ ਨਾਨਕੇ ਚਰੋਕਣੇ ਰਿੰਝ ਸਨ। ਪਰ ਇਸ ਗੱਲ ਦੀ ਵੀ ਕਿਸੇ ਨੂੰ ਸਮਝ ਨਾ ਆਉਂਦੀ ਉਹ ਗਈ ਕਿੱਧਰ ਤੇ ਕਿਹਦੇ ਨਾਲ। ਕਿਉਂ ਜੇ ਜਿਨ੍ਹਾਂ ਮੁਸ਼ਟੰਡਿਆਂ ਵਿੱਚੋਂ ਕਿਸੇ ਨਾਲ ਉਹ ਉੱਧੜ ਸਕਦੀ ਸੀ,
ਉਹ ਸਾਰੇ ਤੇ ਗਲੀਆਂ ਦੇ ਕੱਖ ਰੋਲਦੇ ਤੇ ਹੌਕੇ ਭਰਦੇ ਫਿਰਦੇ ਸਨ। ਉਹਦੀਆਂ ਸਹੇਲੀਆਂ ਵਿੱਚੋਂ ਸਿਰਫ ਸ਼ੀਦੋ ਇਸੈਨ ਨੂੰ, ਜਿਹੜੀ ਘਰਾਂ ਵਿੱਚ ਬਹੁਕਰਬਾਰੀ ਕਰ ਰਹੀ ਸੀ, ਪਤਾ ਸੀ ਭਈ ਉਹਦੀ ਜੂਨ ਬਦਲ ਗਈ ਸੀ ਤੇ ਫਸਲਾਂ ਪੈੜੀਆਂ ਵਿੱਚ ਹਰਨੀ ਵਾਂਗ ਚੁੰਗੀਆਂ ਮਾਰਦੀ, ਅੰਬਾਂ ਜਾਮਨੂਆਂ ਨਾਲ ਪੀਂਘਾਂ ਪਾ ਕੇ ਝੂਟਦੀ ਤੇ ਤਿਤਲੀ ਵਾਂਗੂ ਹਵਾਵਾਂ ਵਿੱਚ ਉੱਡਦੀ ਫਿਰਦੀ ਕੁੜੀ ਰਾਤੋਂ ਰਾਤ ਇੱਕ ਡਰਾਕਲ ਜੀ ਭੇਡ ਵਿੱਚ ਵੱਟੀ ਗਈ ਤੇ ਬਿਗਿਆੜਾਂ ਦੇ ਡਰ ਤੋਂ ਇੱਕ ਵੱਡੀ ਹਵੇਲੀ ਦੀ ਹਨੇਰੀ ਗੁੱਠ ਵਿੱਚ ਲੁਕੀ ਹੋਈ ਸੀ। ਮੈਂ ਖੰਡੇ ਕੁੱਤੇ ਵਾਂਗੂ ਥਾਂ ਥਾਂ ਤੇ ਗੱਲਾਂ ਦੀ ਖੁਸ਼ਬੂ ਸੁੰਘਦਾ ਤੇ ਉਹਦੇ ਲਈ ਖਬਰਾਂ ਇਕੱਠੀਆਂ ਕਰਦਾ, ਉਹਦੇ ਲਈ ਕਤਲ ਕਰਨ ਤੇ ਫਾਹੇ ਲੱਗਣ ਵਾਲਿਆਂ ਦੀਆਂ ਸ਼ੇਖੀਆਂ ਸੁਣਦਾ। ਮੈਨੂੰ ਪਿੰਡ ਦੇ ਲੋਕਾਂ ਦੀਆਂ ਗੱਲਾਂ ਤੇ ਗੱਭਰੂਆਂ ਦੀਆਂ ਫਿਟਕ ਮਾਰੀਆਂ ਸੂਰਤਾਂ ਵੇਖ ਕੇ ਹਾਸਾ ਆਉਂਦਾ ਤੇ ਇਹ ਸੋਚ ਕੇ ਮੈਂ ਗਿੱਠ ਉੱਚਾ ਹੋ ਜਾਂਦਾ ਭਈ ਜਿਸ ਦੀਵੇ ਦੇ ਓਲੇ ਹੋਣ ਨਾਲ ਗਲੀਆਂ ਹਨੇਰੀਆਂ ਹੋ ਗਈਆਂ ਸਨ, ਉਹ ਸਾਡੇ ਘਰ ਦੀ ਇੱਕ ਕੋਠੜੀ ਵਿੱਚ ਦੇਰ ਰਾਤੀ ਲੱਟ ਲੱਟ ਕਰਦਾ ਸੀ। ਚਾਹ ਨਾਲ ਮੇਰੇ ਅੰਦਰ ਮੇਰਾ ਹਾਣੀ ਕੰਨਾਂ ਉੱਤੇ ਹੱਥ ਧਰ ਕੇ ਉੱਚੀ ਉੱਚੀ ਢੋਲੇ ਗਾਉਂਦਾ, 36 ਬੰਬੀਏ ਟਾਲੀ ਹੇਠੇ ਭੇਡਾਂ ਦਾ ਵਾੜਾ, ਭੇਡਾਂ ਨੇ ਡੱਬ ਖੜਬੀਆਂ। ਪਰ ਕਿਸੇ ਵੇਲੇ ਇਹ ਸੋਚ ਕੇ ਵੀ ਜੇ ਕਿਧਰੇ ਕਿਸੇ ਬਿਗਿਆੜ ਨੂੰ ਸੂਹ ਲੱਗ ਗਈ ਤੇ ਕੀ ਹੋਵੇਗਾ, ਮੈਂ ਪਰੇਸ਼ਾਨ ਹੋ ਜਾਂਦਾ ਤੇ ਵਿੱਚੋਂ ਵਿੱਚ ਵੈਰ ਦੀ ਸਿਲ ਉੱਤੇ ਕੌੜ ਦੀਆਂ ਛੁਰੀਆਂ ਰਗੜਦਾ। ਇੱਕੋ ਵੇਲੇ ਬਹੁਤ ਸਾਰੇ ਘੋੜੀਆਂ ਤੇ ਸਵਾਰ ਹੋ ਕੇ ਬਿਗਿਆੜਾਂ ਨੂੰ ਘੇਰਾ ਪਾ ਲੈਂਦਾ। ਉਹ ਮੇਰੀਆਂ ਗੱਲਾਂ ਸੁਣ ਕੇ ਬਦਲੀ ਦੇ ਖਿਵਣ ਵਾਂਗ ਹੱਸਦੀ, ਲਿਸ਼ਕਾਰੇ ਨਾਲ ਅੱਖਾਂ ਚੁੰਨੀਆਂ ਹੋ ਜਾਂਦੀਆਂ, ਕੋਠੇ ਵਿੱਚ ਚਾਨਣ ਖਿੰਡ ਜਾਂਦਾ ਤੇ ਮੇਰੇ ਅੰਦਰੋਂ ਮੇਰੇ ਤੋਂ ਦੂਣੀ ਉਮਰ ਦਾ ਮਰਦ ਨਿਕਲ ਕੇ ਉਹਦੇ ਕਦਮਾਂ ਵਿੱਚ ਬਹਿ ਜਾਂਦਾ ਤੇ ਆਖਦਾ, ਇਜ਼ਨ ਦੇਵੇਂ ਤੇ ਮੈਂ ਦੁਨੀਆ ਦੇ ਸਾਰੇ ਬਿਗਿਆੜਾਂ ਦੇ ਢਿੱਡ ਪਾੜ ਆਵਾਂ। ਉਹ ਆਪਣੇ ਕੂਲੇ ਮਲੂਕ ਹੱਥ ਨਾਲ ਮੇਰਾ ਹੱਥ ਫੜ ਕੇ ਕੋਲ ਬਹਾ ਲੈਂਦੀ ਤੇ ਨਿੰਮੀ ਨਿੰਮੀ ਆਵਾਜ਼ ਵਿੱਚ ਅਬਦੁਲ ਸਿਤਾਰ ਦੀ ਯੂਸਫ ਜ਼ੁਲੈਖਾਂ ਗਾਉਣ ਲੱਗ ਪੈਂਦੀ, ਹੈ ਮੈਂ ਐਸੇ ਮਾਰ ਮੁਕਾਈਆਂ ਦੇਸੋਂ ਦੂਰ ਕਰਾਈਆਂ। ਮੇਰੀਆਂ ਸਕੂਲ ਦੀਆਂ ਕਿਤਾਬਾਂ ਤੇ ਘਰ ਵਿੱਚ ਰੱਖੇ ਪੰਜਾਬੀ ਸ਼ਾਇਰੀ ਦੇ ਸਾਰੇ ਮਜਮੂਏ ਇੱਕ ਇੱਕ ਕਰਕੇ ਮੁੱਕ ਗਏ, ਪਰ ਹਨੇਰਾ ਨਾ ਮੁੱਕਿਆ। ਉਹ ਸਾਰਾ ਦੇ ਅੰਦਰ ਡੱਕੀ ਰਹਿੰਦੀ, ਰਾਤੀ ਥੋੜੇ ਚਿਰ ਲਈ ਵਿਹੜੇ ਵਿੱਚ ਆਉਂਦੀ। ਉਹਨੇ ਖੱਗਿਆਂ ਦੇ ਰੰਗ ਬਰੰਗੇ ਛਾਬੇ ਤੇ ਚੰਗੇਰਾਂ ਬਣਾ ਬਣਾ ਕੇ ਪੜਛਤੀਆਂ ਭਰ ਛੱਡੀਆਂ। ਸਿਰਹਾਣਿਆਂ ਦੇ ਉਛਾੜਾਂ ਤੇ ਵਿਛਾਉਣਿਆਂ ਉੱਤੇ ਫੁੱਲ ਬੂਟੇ ਕੱਢ ਕੱਢ ਕੇ ਉਹਨੇ ਸਾਰੇ ਘਰ ਨੂੰ ਗੁਲਜ਼ਾਰ ਬਣਾ ਦਿੱਤਾ। ਘਰ ਦੇ ਨਿੱਕੇ ਵੱਡੇ ਸਾਰੇ ਵਿਗੋਚੇ ਕੱਢ ਛੱਡੇ। ਉਹਦੇ ਮਾਪੇ ਕਦੀ ਕਦੀ ਰਾਤ ਨੂੰ ਚੋਰਾਂ ਵਾਂਗ ਲੁੱਕ ਕੇ ਆਉਂਦੇ ਤੇ ਉਹਨੂੰ ਮਿਲ ਕੇ ਤੇ ਤਸੱਲੀ ਦੇ ਕੇ ਟੁਰ ਜਾਂਦੇ। ਉਹ ਆਖਦੀ, ਤੂੰ ਨਾ ਹੁੰਦਾ ਤੇ ਮੇਰਾ ਸਾਹ ਬੰਦ ਹੋ ਜਾਣਾ ਸੀ। ਤੇਰੇ ਨਾਲ ਗੱਲਾਂ ਬਾਤਾਂ ਕਰਕੇ ਮੇਰਾ ਦਿਲ ਲੱਗਾ ਰਹਿੰਦਾ ਏ ਤੇ ਬਹੁਤਾ ਘਬਰਾ ਨਹੀਂ ਪੈਂਦਾ। ਉਹ ਆਪਣੇ ਅੱਬੇ ਦੇ ਸੱਚ ਬੋਲਣ ਤੇ ਬੜੀ ਖੁਸ਼ ਸੀ। ਬੜੇ ਫਖਰ ਨਾਲ ਆਖਦੀ, ਅੱਬੇ ਮੇਰਾ ਮਾਣ ਰੱਖ ਲਿਆ ਏ। ਹਨੇਰਾ ਤੇ ਮੁੱਕ ਜਾਏਗਾ ਪਰ ਝੂਠ ਦੀ ਕਲ ਕਦੇ ਨਾ ਲਾਂਦੀ। ਉਹ ਮੈਨੂੰ ਯਕੀਨ ਕਰਾਂਦੀ ਪਈ ਉਹ ਉਦਾਸ ਤੇ ਪਰੇਸ਼ਾਨ ਨਹੀਂ ਏ, ਪਰ ਮੈਂ ਉਹਨੂੰ ਕੈਦੀ ਵਰਗੀ ਜ਼ਿੰਦਗੀ ਗੁਜ਼ਾਰਦਿਆਂ ਵੇਖ ਕੇ ਪਰੇਸ਼ਾਨ ਹੋ ਜਾਂਦਾ। ਵਿੱਚੋਂ ਵਿੱਚ ਕਚੀਚੀਆਂ ਵੱਟਦਾ, ਖੌਰੂ ਕੱਢਦਾ ਤੇ ਕਤਲ ਕਰਨ ਦੇ ਮਨਸੂਬੇ ਬਣਾਉਂਦਾ ਰਹਿੰਦਾ। ਫਿਰ ਉਹਨੇ ਮੇਰੇ ਕੋਲੋਂ ਖਤ ਲਿਖਵਾਉਣੇ ਸ਼ੁਰੂ ਕਰ ਦਿੱਤੇ। ਉਹ ਬੋਲਦੀ ਜਾਂਦੀ ਤੇ ਮੈਂ ਲਿਖਦਾ ਜਾਂਦਾ। ਜੇਠ ਹਾੜ ਦੀਆਂ ਸ਼ਿਕਰ ਦੁਪਹਿਰਾਂ ਤੇ ਕਦੀ ਕਦੀ ਰਾਤ ਦੇ ਹੁਸੜ ਵਿੱਚ ਲਾਲਟੈਨ ਬਾਲ ਕੇ ਅਸੀਂ ਬੜਾ ਚਿਰ ਇਕੱਠੇ ਬਹਿ ਕੇ ਚਿੱਠੀਆਂ ਲਿਖਦੇ ਲਿਖਾਉਂਦੇ ਰਹਿੰਦੇ। ਉਸ ਦੇ ਨਾਂ ਜਿੱਦਾ ਨਾਂ ਉਹ ਕਦੀ ਨਾ ਦੱਸਦੀ। ਇਹ ਬੜੀਆਂ ਅਚਰਜ ਗੱਲਾਂ ਹੁੰਦੀਆਂ ਜਿਹੜੀਆਂ ਮੈਂ ਕਿਧਰੇ ਪੜ੍ਹੀਆਂ ਸੁਣੀਆਂ ਨਹੀਂ ਸਨ। ਉਹਨਾਂ ਵਿੱਚ ਮਿੱਠੀ ਮਿੱਠੀ ਪੀੜ ਹੁੰਦੀ, ਉਹਦੀਆਂ ਬੇਪਰਵਾਹੀਆਂ ਤੇ ਬੇਖਬਰੀਆਂ ਦੇ ਉਲਾਮੇ ਹੁੰਦੇ, ਜੁਦਾਈ ਤੇ ਫਿਰਾਕ ਦੇ ਭਾਂਬੜਾਂ ਦੀ ਅੱਗ ਹੁੰਦੀ, ਪਾਣੀ ਵਿੱਚ ਖੁਰਦੇ ਪਤਾਸੇ ਦਾ ਜ਼ਿਕਰ ਤੇ ਸਿੱਕ ਦੀ ਕੜਾਈ ਵਿੱਚ ਤਲੀਂਦੀ ਮੱਛੀ ਦਾ ਸੇਕ ਹੁੰਦਾ। ਆਖਦੀ, ਤੂੰ ਕਦੋਂ ਬੌੜੇਂਗਾ? ਜਦੋਂ ਮੈਂ ਭੜਥਾ ਹੋ ਗਈ। ਫੇਰ ਗਾਉਣ ਲੱਗ ਪੈਂਦੀ, ਛੇਤੀ ਬੌੜੀ ਵੇ ਤਬੀਬਾ, ਨਹੀਂ ਤੇ ਮੈਂ ਮਰ ਗਈਆਂ। ਆਖਦੀ, ਐਸ ਪੱਜੇ ਮੇਰਾ ਦਿਲ ਹੌਲਾ ਹੋ ਜਾਂਦਾ ਏ, ਨਹੀਂ ਤੇ ਮੇਰਾ ਅੰਦਰ ਪਾਟ ਜਾਣਾ ਸੀ। ਉਹ ਉਹਨੂੰ ਤਾਕੀਦਾਂ ਕਰਦੀ ਪਈ ਉਹ ਛੇਤੀ ਆਵੇ ਤੇ ਉਹਨੂੰ ਬਿਗਿਆੜਾਂ ਦੇ ਡਰ ਤੇ ਕੈਦ ਜੀ ਜ਼ਿੰਦਗੀ ਵਿੱਚੋਂ ਕੱਢੇ। ਲਿਖ ਲਿਖ ਕੇ ਮੇਰਾ ਹੱਥ ਥੱਕ ਜਾਂਦਾ, ਪਰ ਉਹਦੀਆਂ ਗੱਲਾਂ ਨਾ ਮੁੱਕਦੀਆਂ। ਸਾਹਮਣੇ ਬਹਿ ਕੇ ਪੱਖਾ ਝੱਲਦੀ ਰਹਿੰਦੀ, ਫਿਰ ਚਿੱਠੀ ਨੂੰ ਤੈਅ ਕਰਕੇ ਆਪਣੇ ਕੋਲ ਰੱਖ ਲੈਂਦੀ ਤੇ ਦੂਜੇ ਦਿਨ ਦੀ ਉਡੀਕ ਸ਼ੁਰੂ ਕਰ ਦਿੰਦੀ ਤਾਂ ਜੇ ਸ਼ੀਦੋ ਆਵੇ ਤੇ ਖਤ ਲੈ ਜਾਏ। ਕਦੀ ਕਦੀ ਮੈਨੂੰ ਉਹਦੇ ਉੱਤੇ, ਜਿਹਨੂੰ ਮੈਂ ਉਸ ਵੇਲੇ ਤੀਕ ਵੇਖਿਆ ਹੀ ਨਹੀਂ ਸੀ, ਬੜੀ ਕੌੜ ਚੜ੍ਹਦੀ ਭਈ ਉਹ ਉਹਦੇ ਕਿਸੇ ਖਤ ਦਾ ਜਵਾਬ ਕਿਉਂ ਨਹੀਂ ਸੀ ਗਲਦਾ। ਪਰ ਫਿਰ ਸੋਚਦਾ ਕਿ ਪਤਾ ਜਵਾਬ ਆਉਂਦਾ ਹੋਵੇ ਪਰ ਉਹ ਮੈਨੂੰ ਦੱਸਦੀ ਨਾ ਹੋਵੇ। ਉਹ ਲਿਖ ਨਹੀਂ ਸਕਦੀ ਸੀ ਪਰ ਉਹਨੂੰ ਪੜ੍ਹਨਾ ਤੇ ਆਉਂਦਾ ਸੀ। ਮੈਨੂੰ ਉਹਦੇ ਤੇ ਵੀ ਗੁੱਸਾ ਆਉਂਦਾ। ਉਹ ਮੇਰੇ ਕੋਲੋਂ ਉਹਦਾ ਨਾਂ ਕਿਉਂ ਲੁਕਾਉਂਦੀ ਸੀ? ਪਰ ਫਿਰ ਖਿਆਲ ਆਉਂਦਾ, ਖੋਰੇ ਉਹਨੂੰ ਇੰਝ ਹੀ ਕਰਨਾ ਚਾਹੀਦਾ ਏ। ਇੱਕ ਵਾਰੀ ਮੈਂ ਪੁੱਛਿਆ, ਉਹ ਆਉਂਦਾ ਕਿਉਂ ਨਹੀਂ? ਆਖਣ ਲੱਗੀ, ਜੇ ਉਹ ਆ ਗਿਆ
ਤੇ ਫਿਰ ਤੇਰੀ ਕਿਹੜੀ ਲੋੜ ਰਹਿਣੀ ਏ। ਫੇਰ ਉਹ ਸ਼ਾਲਾ ਕਦੀ ਨਾ ਆਵੇ, ਮੈਂ ਆਖਿਆ। ਉਹ ਟਾਹ ਕਰਕੇ ਹੱਸੀ ਤੇ ਮੈਂ ਸੋਚੀ ਪੈ ਗਿਆ ਭਈ ਜਿੰਨੇ ਕਦੀ ਉਹਨੂੰ ਹੱਸਦਿਆਂ ਨਹੀਂ ਵੇਖਿਆ ਉਹ ਇਸ ਜਾਨ ਵਿੱਚ ਕੀ ਲੈਣ ਆਇਆ ਏ। ਉਹਦੇ ਮਾਪਿਆਂ ਦੀ ਸਲਾਹ ਸੀ ਉਹ ਆਪਣੇ ਮਮੇਰ ਨਾਲ ਵਿਆਹ ਕਰਨ ਤੇ ਰਾਜ਼ੀ ਹੋ ਜਾਏ, ਕਿਉਂ ਜੇ ਇਹ ਘਰ ਦੀ ਗੱਲ ਸੀ ਤੇ ਕਰਜ਼ ਚਾੜਿਆਂ ਬਗੈਰ ਫਰਜ਼ ਅਦਾ ਹੋ ਸਕਦਾ ਸੀ। ਪਰ ਉਹਨੂੰ ਆਪਣਾ ਮਮੇਰ ਚੰਗਾ ਨਹੀਂ ਸੀ ਲੱਗਦਾ। ਆਖਦੀ ਅੱਲਾ ਮਾਫ ਕਰੇ, ਹੈ ਤੇ ਮੇਰੇ ਮਾਮੇ ਦਾ ਪੁੱਤਰ, ਪਰ ਸ਼ਕਲੋਂ ਉਹ ਵੀ ਭੇਡ ਕੱਟ ਲੱਗਦਾ ਏ। ਮੇਰੇ ਮਾਪਿਆਂ ਉਹਦੇ ਅੱਬੇ ਨੂੰ ਤਸੱਲੀ ਤੇ ਦਿੱਤੀ ਸੀ, ਪਰ ਉਹਨੂੰ ਚਿਤਾਵਨੀ ਕਰਾਉਂਦੇ ਰਹਿੰਦੇ ਪਈ ਉਹ ਛੇਤੀ ਨਾਲ ਕੋਈ ਪੱਕਾ ਸਿਰਬੰਦ ਕਰ ਲਵੇ। ਜਿਵੇਂ ਜਿਵੇਂ ਵੇਲਾ ਲੰਘਦਾ ਰਿਹਾ ਉਹਦੇ ਮਾਪਿਆਂ ਦੀ ਸਲਾਹ ਪੱਕੀ ਹੁੰਦੀ ਗਈ ਪਈ ਉਹਦੇ ਮਾਮੇ ਦੇ ਘਰ ਹੀ ਵਿਆਹ ਹੋ ਜਾਏ, ਪਰ ਉਹ ਆਪਣੀ ਗੱਲ ਤੇ ਅੜੀ ਰਹੀ। ਫੇਰ ਇੱਕ ਦਿਨ ਮੇਰੀਆਂ ਚਿੱਠੀਆਂ ਦਾ ਹਿਸਾਬ ਕਰਕੇ ਉਹ ਬੌਂਤਲ ਗਈ। ਆਖਣ ਲੱਗੀ, ਤੂੰ ਟੁਰ ਜਾਏਗਾ ਤੇ ਮੈਂ ਇੱਕ ਦਿਨ ਵੀ ਇਸ ਹਵਾਲਾਤ ਵਿੱਚ ਨਹੀਂ ਕੱਢਣਾ, ਸਾਹ ਘੁੱਟਣ ਨਾਲ ਮਰ ਜਾਣਾ ਹੈ। ਕਦੀ ਕਦੀ ਉਹਦਾ ਦਿਲ ਬਹੁਤ ਸੜਦਾ ਹੁਸੜਦਾ ਤੇ ਉਹ ਮੇਰੇ ਕੋਲੋਂ ਆਪਣੀਆਂ ਸਹੇਲੀਆਂ ਤੇ ਉਹਨਾਂ ਦੀਆਂ ਰੁੱਝਾਂ ਬਾਰੇ ਪੁੱਛਦੀ। ਸ਼ੀਦੋ ਆਉਂਦੀ ਤੇ ਉਹਦੇ ਨਾਲ ਬੜਾ ਚਿਰ ਸਿਰ ਜੋੜ ਕੇ ਹੌਲੀ ਹੌਲੀ ਖਬਰੇ ਕੀ ਗੱਲਾਂ ਕਰਦੀ। ਮੇਰੇ ਕੋਲੋਂ ਪਿੰਡ ਦੇ ਛੱਪੜਾਂ, ਟਿੱਬੀਆਂ, ਪੈਲੀਆਂ, ਬੰਨੀਆਂ, ਰੁੱਖਾਂ ਤੇ ਧੁੱਪੇ ਚਿਰਦੀਆਂ ਮੱਝਾਂ ਗਾਵਾਂ ਬਾਰੇ ਪੁੱਛਦੀ। ਬੈਠੀ ਬੈਠੀ ਗਵਾਚ ਜਾਂਦੀ, ਹੱਸਦੀ ਹੱਸਦੀ ਰੋ ਪੈਂਦੀ ਤੇ ਪੁੱਛਦੀ, ਜੁਲਾਇਆਂ ਦੇ ਬੂਹੇ ਅੱਗੇ ਗੁਲਬਾਸੀ ਨੂੰ ਫੁੱਲ ਲੱਗਦੇ ਨੇ, ਮਸੀਤ ਦੇ ਮੁਨਾਰਿਆਂ ਉੱਤੇ ਕਬੂਤਰ ਬਾਂਹਦੇ ਨੇ, ਦੱਖਣ ਵਾਲਾ ਖਾਲ ਵਗਦਾ ਏ, ਲਾਂਦੇ ਵਾਲਾ ਖਰਾਸ ਚੱਲਦਾ ਏ, ਖੂਹ ਦੀ ਚਰਖੜੀ ਪਾਣੀ ਕੱਢਣ ਲੱਗਿਆਂ ਰੂ ਰੂ ਕਰਦੀ ਏ। ਇੱਕ ਦਿਨ ਆਖਣ ਲੱਗੀ, ਹਾਲੀ ਵੀ ਅੱਖਾਂ ਨੂੰ ਤੁੰਮੇ ਲੱਗਦੇ ਤੇ ਬਾਲ ਉਹਨਾਂ ਦੀਆਂ ਲਿਆਰੀਆਂ ਬਣਾਉਂਦੇ ਨੇ। ਕਦੀ ਕਦੀ ਉਹ ਮੈਨੂੰ ਉਹ ਚਿੱਠੀਆਂ ਜ਼ੁਬਾਨੀ ਸੁਣਾਉਂਦੀ ਜਿਹੜੀਆਂ ਉਹਨੇ ਲਿਖਵਾ ਕੇ ਸ਼ੀਦੋ ਹੁਸੈਨ ਦੇ ਹੱਥ ਉਹਨੂੰ ਗਲੀਆਂ ਸਨ। ਮੈਂ ਹੈਰਾਨ ਹੁੰਦਾ, ਉਹਦੇ ਚੇਤੇ ਦੀ ਦਾਦ ਦਿੰਦਾ। ਉਹ ਚਿੱਠੀ ਦਾ ਮਜ਼ਮੂਨ ਸੁਣਾਉਂਦੀ ਜਾਂਦੀ ਤੇ ਮੈਨੂੰ ਯਾਦ ਆਉਂਦਾ ਜਾਂਦਾ ਮੈਂ ਬਿਲਕੁਲ ਇਹੋ ਕੁਝ ਲਿਖਿਆ ਸੀ, ਪਰ ਲਿਖਦਿਆਂ ਹੋਇਆਂ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਉਹ ਸਾਰੀ ਇਬਾਰਤ ਉਹਨੂੰ ਹਿਫਜ਼ ਹੋ ਜਾਂਦੀ ਹੋਣੀ ਹੈ। ਫੇਰ ਇੱਕ ਰਾਤੀ ਉਹਦੀ ਮਾਂ ਆਈ ਤੇ ਦੋਵੇਂ ਮਾਂ ਦੀ ਢੇਰ ਚਿਰ ਗੱਲਾਂ ਕਰਦੀਆਂ ਰਹੀਆਂ। ਦੂਜੇ ਦਿਨ ਮੈਂ ਸੁਣਿਆ ਭਈ ਉਹ ਆਪਣੇ ਮਮੇਰ ਨਾਲ ਵਿਆਹ ਕਰਨ ਤੇ ਰਾਜ਼ੀ ਹੋ ਗਈ ਏ। ਬੜਾ ਅਚੰਭਾ ਹੋਇਆ। ਮੈਂ ਪੁੱਛਿਆ ਤੇ ਰੋ ਪਈ। ਆਖਣ ਲੱਗੀ, ਹੋਰ ਕੀ ਕਰਦੀ? ਤੇ ਤੇਰਾ ਉਹ, ਮੈਂ ਪੁੱਛਿਆ, ਜਿਹਨੂੰ ਅਸਾਂ ਇੰਨੀਆਂ ਚਿੱਠੀਆਂ ਲਿਖੀਆਂ? ਆਖਣ ਲੱਗੀ, ਉਸ ਪੱਥਰ ਦਿਲ ਆਉਣਾ ਹੁੰਦਾ ਤੇ ਹੁਣ ਤੀਕ ਆ ਜਾਂਦਾ। ਹੋਰ ਕਿੰਨਾ ਚਿਰ ਉਡੀਕਦੀ? ਵਾਅਦਾ ਕਰ ਤੂੰ ਵੀ ਉਹਨੂੰ ਭੁੱਲ ਜਾਏਗਾ ਤੇ ਕਦੀ ਉਹਦਾ ਜ਼ਿਕਰ ਨਾ ਕਰੇਗਾ। ਮੈਂ ਵਾਅਦਾ ਕੀਤਾ, ਪਰ ਮੈਂ ਹੈਰਾਨ ਸਾਂ ਤੇ ਪਰੇਸ਼ਾਨ ਵੀ। ਹੁਣ ਕਿਸੇ ਦਿਨ ਉਹਦੇ ਮਮੇਰ ਨੇ ਜਿਹੜਾ ਉਹਨੂੰ ਭੇਡ ਕੱਟ ਲੱਗਦਾ ਸੀ ਆਉਣਾ ਤੇ ਉਹਨੂੰ ਨਾਲ ਲੈ ਜਾਣਾ ਸੀ। ਨਾ ਸਹੇਲੀਆਂ ਘੜਾ ਵਜਾਣਾ ਤੇ ਨਾ ਗਾਉਣ ਗਾਉਣੇ, ਨਾ ਕਿਸੇ ਮਹਿੰਦੀ ਲਾਣੀ ਤੇ ਨਾ ਘੜੋਲੀ ਭਰਨੀ। ਤੇ ਸਾਰੀਆਂ ਤੋਂ ਵੱਡੀ ਗੱਲ ਵੀ ਜਿਹੜਾ ਉਹਦੇ ਪਿੰਡੋਂ ਟੁਰ ਜਾਣ ਦੇ ਦੁੱਖ ਦਾ ਪਹਾੜ ਸਾਰੇ ਪਿੰਡ ਵਾਲਿਆਂ ਰਲ ਕੇ ਚੁੱਕਣਾ ਸੀ, ਉਹ ਹੁਣ ਮੇਰੇ ਇਕੱਲੇ ਉੱਤੇ ਡਹਿ ਪਿਆ ਸੀ। ਉਹਨੇ ਪਿੰਡ ਦੀਆਂ ਗਲੀਆਂ ਹੀ ਨਹੀਂ, ਸਾਡਾ ਪਸਾਰ ਵੀ ਸੁੰਜਾ ਕਰ ਜਾਣਾ ਸੀ। ਫੇਰ ਇੱਕ ਰਾਤੀ ਜਦੋਂ ਚੰਨ ਡੁੱਬ ਗਿਆ ਸੀ, ਹਵਾ ਬੰਦ ਸੀ ਤੇ ਬਾਗਾਂ ਤੋਂ ਆਜੜੀਆਂ ਦੀਆਂ ਥੱਕੀਆਂ ਹੋਈਆਂ ਆਵਾਜ਼ਾਂ ਆ ਰਹੀਆਂ ਸਨ। ਗਲੀ ਵਿੱਚ ਖੜਾਕ ਹੋਇਆ ਤੇ 5-7 ਘੋੜ ਸਵਾਰ ਸਾਡੇ ਬੂਹੇ ਅੱਗੇ ਆ ਖਲੋਤੇ। ਉਹਨਾਂ ਵਿੱਚੋਂ ਕਈਆਂ ਕੋਲ ਬੰਦੂਕਾਂ ਤੇ ਛਵੀਆਂ ਸਨ। ਕਈਆਂ ਦਿਨਾਂ ਤੋਂ ਹਰ ਪਾਸਿਓਂ ਚੋਰੀਆਂ ਤੇ ਡਾਕਿਆਂ ਦੀਆਂ ਖਬਰਾਂ ਆ ਰਹੀਆਂ ਸਨ। ਸਾਡੇ ਹੋਸ਼ ਉੱਡ ਗਏ, ਪਰ ਫੇਰ ਅੱਬੇ ਹੋਰਾਂ ਅੱਗੇ ਹੋ ਕੇ ਬੂਹਾ ਖੋਲ੍ਹ ਦਿੱਤਾ। ਪਤਾ ਲੱਗਾ ਉਹ ਜੰਝ ਸੀ। ਪੂਰੇ 40 ਦਿਨਾਂ ਪਿੱਛੋਂ ਕਾਲੀ ਲੰਮੀ ਕੈਦ ਵਰਗੀ ਰਾਤ ਮੁੱਕੀ ਜਾਂ ਖਬਰੇ ਸ਼ੁਰੂ ਹੋਈ ਸੀ। ਥੋੜੇ ਚਿਰ ਪਿੱਛੋਂ ਉਹਦੇ ਮਾਂ ਪਿਓ, ਲੰਬੜਦਾਰ ਤੇ ਮੌਲਵੀ ਹੋਰੀ ਵੀ ਆ ਗਏ। ਮੈਨੂੰ ਛੱਤ ਤੇ ਖਲੋ ਕੇ ਨਿਗਰਾਨੀ ਕਰਨ ਲਈ ਗੱਲ ਦਿੱਤਾ ਗਿਆ। ਜਦੋਂ ਨਿਕਾਹ ਹੋ ਰਿਹਾ ਸੀ, ਮੈਂ ਛੱਤ ਤੇ ਖਲੋ ਕੇ ਹੋਕਾ ਦਿੱਤਾ, ਪਿੰਡ ਵਾਲਿਓ ਜਾਗੋ, ਪਿੰਡ ਲੁੱਟਿਆ ਗਿਆ ਜੇ। ਪਰ ਕਿਸੇ ਮੇਰੀ ਆਵਾਜ਼ ਨਾ ਸੁਣੀ। ਵਿਦਿਆ ਹੋਣ ਤੋਂ ਪਹਿਲੋਂ ਉਸ ਮੈਨੂੰ ਅੰਦਰ ਸਦਾਇਆ, ਘੁੱਟ ਕੇ ਜੱਫੀ ਪਾਈ, ਰੱਜ ਕੇ ਰੁੰਨੀ ਤੇ ਜਾਂਦਿਆਂ ਹੋਇਆਂ ਗਲੇਡੂ ਭਰੀ ਆਵਾਜ਼ ਵਿੱਚ ਆਖਣ ਲੱਗੀ, ਤੇਰੇ ਕੱਪੜਿਆਂ ਵਾਲੇ ਟਰੰਕ ਵਿੱਚ ਮੇਰੀ ਇੱਕ ਅਮਾਨਤ ਪਈ ਏ, ਸਾਂਭ ਕੇ ਰੱਖੀ। ਦੂਜੇ ਦੇ ਸਵੇਰ ਹੋਈ, ਚਿੜੀਆਂ ਬੋਲੀਆਂ, ਲਾਲੀਆਂ ਚਿਚਲਾਈਆਂ, ਕਾਂ ਵਿਛੜੇ ਹੋਇਆਂ ਦੇ ਸਨੇਹ ਲੈ ਕੇ ਬਨੇਰਿਆਂ ਤੇ ਆ ਬੈਠੇ। ਜੁਲਾਇਆਂ ਦੇ ਘਰ ਸਾਹਮਣੇ ਗੁਲਬਾਸੀ ਉੱਤੇ ਫੁੱਲ ਖਿੜੇ। ਮਸੀਤ ਦੀ ਖੂਹੀ ਦੀ ਚਰਖੜੀ ਵਿੱਚੋਂ ਕੁਰਲਾਣ ਦੀ ਆਵਾਜ਼ ਆਈ ਤੇ ਪੌੜੀਆਂ ਵਿਚਕਾਰ ਬਹਿ ਕੇ ਆਪਣੇ ਨਾਂ ਆਪਣੇ ਹੱਥ ਦੇ ਲਿਖੇ ਹੋਏ ਖੱਤ ਪੜ੍ਹਦਿਆਂ ਮੇਰੀਆਂ ਅੱਖਾਂ ਸਾਹਮਣੇ ਅਥਰੂਆਂ ਦਾ ਲੇ ਆ ਗਿਆ।